ਨੇ ਵੀਰ ਜੀ ਤੁਹਾਡੇ? ਜਸਦੀਪ, ਹਰਪ੍ਰੀਤ ਸਿੰਘ ਤੇ ਤੁਹਾਡੇ? ਸਰਦਾਰ ਬਲਦੀਪ ਸਿੰਘ। ਅੱਛਾ, ਤੁਸੀਂ ਤਿੰਨੋਂ ਭਾਈ ਹੋ? ਨਹੀਂ, ਫਰੈਂਡ। ਫਰੈਂਡਸ ਹੋ? ਅੱਛਾ, ਤੇ ਤੁਸੀਂ ਇਹ ਦੱਸੋ ਤੁਹਾਨੂੰ ਕਿਹੋ ਜਿਹਾ ਲੱਗਾ ਇੱਥੇ ਆ ਕੇ? ਬਹੁਤ ਵਧੀਆ ਲੱਗਾ ਜੀ। ਹੁਣ ਤਾਂ ਜਾਣ ਨੂੰ ਦਿਲ ਨਹੀਂ ਕਰਦਾ, ਪਰ ਟਾਈਮ ਆ ਨਾ ਹੁਣ, ਪਰ ਸਾਨੂੰ ਜਾਣਾ ਪੈਣਾ, ਕੀ ਕਰੀਏ। ਸਹੀ। ਸਾਰੇ ਲੋਕ ਇੰਨੇ ਵਧੀਆ ਨਾ, ਜਿੰਨਾ ਸੁਣਿਆ ਉਹ ਤੋਂ ਜ਼ਿਆਦਾ ਵਧੀਆ ਵਾ। ਸਹੀ। ਬਹੁਤ ਜ਼ਿਆਦਾ ਪਿਆਰ ਦਿੱਤਾ ਸਾਰਿਆਂ ਨੇ। ਤੇ ਤੁਹਾਨੂੰ ਇੱਥੇ ਦੇ ਇੰਤਜ਼ਾਮ ਮੈਨੇਜਮੈਂਟ ਕਿਹੋ ਜਿਹੀ ਲੱਗੀ? ਬਹੁਤ ਵਧੀਆ ਲੱਗੀ, ਕੋਈ ਨਹੀਂ ਇੱਦਾਂ ਤੰਗੀ ਨਹੀਂ ਹੋਈ ਜਿੱਦਾਂ ਕਹਿੰਦੇ ਵੀ ਉੱਥੇ ਇੱਦਾਂ ਵਾ, ਪਰ ਨਹੀਂ, ਸਾਰਾ ਸਿਸਟਮ ਬਹੁਤ ਵਧੀਆ। ਅੱਛਾ, ਤੇ ਅੱਛਾ ਇਹ ਦੱਸੋ ਤੁਸੀਂ ਕਿ ਜੋ ਤੁਸੀਂ ਇੱਥੇ ਆ ਰਹੇ ਸੋ ਤੇ ਜਿਹੜੀ ਤੁਹਾਡੀ ਉਹ ਲਾਂਘੇ ਪਾਰ ਨੇ ਉੱਥੇ ਸਿਕਿਉਰਿਟੀ ਚੈਕਿੰਗ ਉਹ ਕਿਸ ਤਰੀਕੇ ਦੀ ਹੈ? ਮਤਲਬ ਕਿਹੜੇ ਕਿਹੜੇ ਪ੍ਰੋਸੈਸ 'ਚ ਤੁਸੀਂ ਹੋ ਕੇ ਫਿਰ ਇੱਥੇ ਤੱਕ ਆਉਂਦੇ ਹੋ? ਹਾਂਜੀ, ਫਸਟ ਆਫ ਆਲ ਜੀ, ਪਹਿਲਾਂ ਸਾਨੂੰ ਜੇ ਇੱਥੇ ਆਉਣਾ ਹੋਵੇ ਉਹਦੇ ਵਾਸਤੇ ਪਾਸਪੋਰਟ ਚਾਹੀਦਾ ਹੀ ਚਾਹੀਦਾ ਵਾ। ਪਾਸਪੋਰਟ ਦੇ ਨਾਲ ਤੁਹਾਨੂੰ ਬਲੱਡ ਗਰੁੱਪ ਆਪਣਾ ਦੱਸਣਾ ਪੈਣਾ। ਉਹਦੇ ਵਿੱਚ ਇੱਕ 15 ਦਿਨ ਪਹਿਲਾਂ ਅਸੀਂ ਆਪਣਾ ਫਾਰਮ ਫਿਲ ਕਰਦੇ ਹਾਂ, ਜਿਹਦੇ ਵਿੱਚ ਸਾਰੀਆਂ ਡਿਟੇਲਸ, ਪਾਸਪੋਰਟ ਨੰਬਰ, ਬਲੱਡ ਗਰੁੱਪ, ਉਸ ਤੋਂ ਬਾਅਦ ਤੁਹਾਡਾ ਨੈਸ਼ਨੈਲਿਟੀ, ਸਿਟੀ, ਸਾਰਾ ਕੁਝ ਉਹਦੇ ਵਿੱਚ ਆਉਂਦਾ। ਉਸ ਤੋਂ ਬਾਅਦ ਤੁਹਾਨੂੰ ਉਹ ਦੱਸਦੇ ਆ ਵੀ ਆਪਣੀ ਪਾਸਪੋਰਟ ਦੀ ਸਕੈਨ ਕਾਪੀ ਸਾਨੂੰ ਭੇਜੋ ਔਰ ਆਪਣੀ ਇੱਕ ਸਕੈਨ ਫੋਟੋ ਭੇਜੋ। ਉਹ ਆਪਾਂ ਉਹਨਾਂ ਨੂੰ ਮੇਲ ਕਰਦੇ ਹਾਂ ਜਾਂ ਉਹਨਾਂ ਨੂੰ ਸਕੈਨ ਕਰਦੇ ਆ। ਦੈਨ ਉਹ ਉਸ ਤੋਂ 4 to 5 ਡੇਜ਼ ਬਾਅਦ ਇੱਕ ਪੁਲਿਸ ਇਨਕੁਆਇਰੀ ਆਉਂਦੀ ਆ ਤੁਹਾਡੇ ਲੋਕਲ ਥਾਣੇ ਤੋਂ। ਉਸ ਇਨਕੁਆਇਰੀ ਤੋਂ ਬਾਅਦ ਜੇ ਉਹ ਓਕੇ ਹੁੰਦੀ ਆ ਤੁਹਾਡੇ MC ਦੇ ਜਾਂ ਲੋਕਲ ਜੋ ਵੀ ਹੈਗਾ ਡਿਪਾਰਟਮੈਂਟ ਦੇ ਵਿੱਚ ਅਫੀਸ਼ੀਅਲ, ਉਹਦੇ ਸਾਈਨ ਤੋਂ ਬਗੈਰ ਤੁਸੀਂ ਨਹੀਂ ਜਾ ਸਕਦੇ। ਉਹ ਅਗਰ ਉਹ ਅਪਰੂਵ ਕਰ ਦਿੰਦਾ ਦੈਨ ਫਿਰ ਤੁਹਾਨੂੰ ਇੱਕ ਮੈਸੇਜ ਆਉਂਦਾ ਕਿ ਇਹ ਕਨਫਰਮੇਸ਼ਨ ਜਿਹੜੀ ਆ ਇਹ ਪੂਰੀ ਅਪਰੂਵ ਨਹੀਂ ਹੋਈ। ਆਫਟਰ ਥੋੜ੍ਹੇ ਦਿਨਾਂ ਬਾਅਦ ਜਦੋਂ ਤੁਸੀਂ ਡਿਪਾਰਚਰ ਕਰਨਾ ਵਾ, ਜਦੋਂ ਤੁਹਾਡੀ ਹੈਗੀ ਆ ਜਰਨੀ, ਉਹ ਤੋਂ 4 ਡੇ ਪਹਿਲਾਂ ਤੁਹਾਨੂੰ ਇੱਕ ਪ੍ਰਾਇਓਰਟੀ ਮੈਸੇਜ ਆਊਗਾ ਕਿ ਸਰ ਤੁਹਾਡੀ ਇਹ ਕਨਫਰਮਡ ਆ, ਅਤੇ ਤੁਹਾਨੂੰ ਮੇਲ ਆਊਗੀ। ਉਹਦੇ ਵਿੱਚ ਤੁਹਾਨੂੰ ਮੇਲ ਆਉਂਦੀ ਆ, ਉਹਦੇ ਵਿੱਚ ਤੁਸੀਂ ਜਿਹੜਾ ETA ਹੈ, ਇਲੈਕਟ੍ਰੋਨਿਕ ਟਰੈਵਲ ਅਥਾਰਟੀ ਕਾਰਡ, ਉਹ ਤੁਸੀਂ ਪ੍ਰਿੰਟ ਆਊਟ ਕੱਢ ਕੇ ਇੱਕ ਪਾਸਪੋਰਟ ਨਾਲ ਲਿਜਾ ਕੇ ਇੱਥੇ ਆਪਣੇ ਇਮੀਗ੍ਰੇਸ਼ਨ ਅਫਸਰ ਦੇ ਕੋਲ ਆ ਸਕਦੇ ਹੋ ਸਿੱਧੇ। ਠੀਕ ਹੈ। ਤੇ ਉੱਥੋਂ ਜਦੋਂ ਤੁਸੀਂ ਆਉਂਦੇ ਹੋ ਇੱਥੇ ਤੇ ਤੁਹਾਨੂੰ ਉਹ ਜਿਹੜੀ ਸਿਕਿਉਰਿਟੀ ਹੈ ਚੈਕਿੰਗ ਹੁੰਦੀ ਹੈ ਪ੍ਰੋਪਰ ਤੁਹਾਡੀ? ਹਾਂਜੀ, ਪ੍ਰੋਪਰ ਚੈਕਿੰਗ ਹੁੰਦੀ ਆ। ਸਿਕਿਉਰਿਟੀ ਵਿੱਚ ਬੈਗ ਆਪਣੀ ਸਕੈਨਿੰਗ ਮਸ਼ੀਨ 'ਚੋਂ ਨਿਕਲਦੇ ਆ। ਉਸ ਤੋਂ ਬਾਅਦ ਇਮੀਗ੍ਰੇਸ਼ਨ ਅਫਸਰ ਆ ਤੋਂ ਫਿੰਗਰਪ੍ਰਿੰਟਸ ਹੁੰਦੇ ਆ ਤੁਹਾਡੇ, ਦੋਨੋਂ ਫਿੰਗਰਪ੍ਰਿੰਟਸ ਔਰ ਥੰਬ ਪ੍ਰਿੰਟ ਹੋ ਕੇ ਆਫਟਰ ਤੁਸੀਂ ਕਲੀਅਰੈਂਸ ਹੋ ਸਕਦੀ ਆ ਤੁਹਾਡੀ। ETA ਦੇ ਉੱਤੇ ਸਟੈਂਪ ਲੱਗਦੀ ਹੈ ਇੱਕ ਥੋੜ੍ਹਾ ਜਿਹਾ ਨਾ ਇੰਡੀਅਨ ਜਾਂ ਆਪਣੇ ਇੰਡੀਅਨ ਜਿੰਨੇ ਵੀ ਪਾਸਪੋਰਟ ਹੋਲਡਰ ਆ ਜਾਂ OCI ਹੋਲਡਰ ਆ, ਇੱਕ ਉਹਨਾਂ ਦੇ ਮਨ ਦੇ ਵਿੱਚ ਥੋੜ੍ਹੀ ਜਿਹੀ ਕਲੈਰਿਟੀ ਭਰ ਦੇਣੀ ਚਾਹੀਦੀ ਆ ਵੀ ਜਿਹੜੀ ਆ ਪਾਕਿਸਤਾਨ ਗੌਰਮੈਂਟ ਆ ਉਹ ਤੁਹਾਡੇ ਜਿਹੜੇ ਮੋਹਰ ਲਾਉਂਦੀ ਆ ਉਹ ਪਾਸਪੋਰਟ 'ਤੇ ਨਹੀਂ ਲਾਉਂਦੀ। ਉਹ ਤੁਹਾਨੂੰ ਜਿਹੜਾ ਕਾਰਡ ਦਿੱਤਾ ਜਾਂਦਾ ਨਾ, ਇੱਕ $20 ਦੀ ਫੀਸ ਲੈਂਦੇ ਆ, ਉਹਦੀ ਬੈਕ ਸਾਈਡ 'ਤੇ ਇੱਕ ਡਿਪਾਰਚਰ ਔਰ ਅਰਾਈਵਲ ਦੀ ਲਾਉਂਦੇ ਆ ਵੀ ਇਹਨਾਂ ਨੇ ਐਂਟਰੀ ਕਰ ਲਈ ਔਰ ਐਗਜ਼ਿਟ ਕਰ ਲਈ। ਕਦੀ ਵੀ ਉਹ ਤੁਹਾਡੇ ਪਾਸਪੋਰਟ ਦੇ ਉੱਤੇ ਕੋਈ ਮੋਹਰ ਨਹੀਂ ਲਾਊਗੇ। ਇੱਕ ਥੋੜ੍ਹੀ ਜਿਹੀ ਮੈਂਟੈਲਿਟੀ ਬਣੀ ਹੋਈ ਹੈ ਇੰਡੀਅਨ ਦੀ ਵੀ ਉਹ ਮੋਹਰ ਲਾ ਦੂਗੇ ਅਤੇ ਸਾਡਾ ਪਾਸਪੋਰਟ ਖਰਾਬ ਹੋ ਜਾਊਗਾ, ਤੁਹਾਨੂੰ USA, ਕੈਨੇਡਾ, ਇੰਗਲੈਂਡ ਕੋਈ ਵੀਜ਼ਾ ਨਹੀਂ ਦਊਗਾ। ਬਟ ਇੱਦਾਂ ਕੁਛ ਵੀ ਨਹੀਂ ਹੈਗਾ। ਉਹਦੇ ਵਿੱਚ ਤੁਸੀਂ ਜਿੱਦਾਂ ਜਾਂਦੇ ਆ ਉਹ ਸਿਰਫ ਤੁਹਾਡੇ ਪਾਸਪੋਰਟ ਸਕੈਨ ਹੋਣਾ ਵਾ, ਪਾਸਪੋਰਟ ਨੰਬਰ ਚਾਹੀਦਾ ਵਾ, ਬਟ ਉੱਤੇ ਕੋਈ ਵੀ ਸਟੈਂਪ ਨਹੀਂ ਲਾਊਗੇ ਉਹ। ਅੱਛਾ, ਮਤਲਬ ਕਿ ਕੋਈ ਮੁਸ਼ਕਿਲ ਪੇਸ਼ ਨਹੀਂ ਆਏਗੀ ਜੇ ਤੁਹਾਡੇ ਪਾਸਪੋਰਟ ਤੇ ਪਾਕਿਸਤਾਨ ਦੀ ਸਟੈਂਪ ਲੱਗਦੀ ਹੈ ਤੇ? ਨਹੀਂ, ਲੱਗਦੀ ਨਹੀਂ ਮੈਡਮ, ਪਾਸਪੋਰਟ ਦੇ ਉੱਤੇ ਕੋਈ ਸਟੈਂਪ ਨਹੀਂ ਲੱਗਦੀ। ਸਿਰਫ ਜਿਹੜਾ $20 ਅਸੀਂ ਫੀਸ ਪੇ ਕਰਦੇ ਅਮਰੀਕਨ ਡਾਲਰ ਦੇ ਵਿੱਚ, ਉਹਦੀ ਬੈਕ ਸਾਈਡ ਦੇ ਉੱਤੇ ਐਂਟਰੀ ਔਰ ਐਗਜ਼ਿਟ ਦੀ ਲੱਗਦੀ ਆ ਬਸ। ਅੱਛਾ, ਠੀਕ ਹੈ। ਤੇ ਇਹ ਦੱਸੋ ਕਿ ਤੁਹਾਨੂੰ ਇੱਥੇ ਆਏ ਤੁਸੀਂ, ਤੁਹਾਨੂੰ ਇੱਥੇ ਦੀ ਮੈਨੇਜਮੈਂਟ, ਇੱਥੇ ਦੇ ਲੋਕ ਪਾਕਿਸਤਾਨ ਦੇ ਖਾਸ ਕਰ ਕਿਹੋ ਜਿਹੇ ਲੱਗੇ? ਮੈਨੇਜਮੈਂਟ ਟੂ ਗੁੱਡ ਆ ਜੀ। ਜਿੰਨੇ ਦਿਨਾਂ ਦੇ ਵਿੱਚ ਇਮਰਾਨ ਸਰ ਨੇ ਇਹ ਕੰਮ ਕੰਪਲੀਟ ਕੀਤਾ, ਸ਼ਾਇਦ ਕਹਿ ਸਕਦੇ ਹਾਂ ਵੀ ਇੰਡੀਅਨ ਗੌਰਮੈਂਟ ਹੁੰਦੀ ਤੇ ਨਾ ਕਰ ਸਕਦੀ। ਇੰਡੀਅਨ ਗੌਰਮੈਂਟ ਹਾਲੇ ਕੀ ਕਰ ਸਕਦੀ ਆ ਸਾਰਾ ਕੁਝ, ਬਟ ਜਿੰਨੇ ਦਿਨਾਂ ਦੇ ਵਿੱਚ ਉਹਨਾਂ ਨੇ ਕੀਤਾ, ਵਿਦਿਨ 9 month to 10 month ਉਹਨਾਂ ਨੇ ਕੰਪਲੀਟ ਕਰਕੇ ਦਿਖਾ ਦਿੱਤਾ ਤੁਹਾਨੂੰ। ਇੱਕ ਛੋਟਾ ਜਿਹਾ ਗੁਰਦੁਆਰੇ ਨੂੰ ਉਹਨਾਂ ਨੇ 25 ਖੇਤ ਹੋਰ ਬਾਏ ਕਰਕੇ ਤੇ ਪੂਰੀ ਸੰਗਤ ਨੂੰ ਦਿਖਾ ਦਿੱਤਾ ਵੀ ਪਾਕਿਸਤਾਨ ਗੌਰਮੈਂਟ ਤੁਹਾਡੇ ਲਈ ਦਿਲ ਖੁੱਲ੍ਹੇ ਆ, ਉਹਨਾਂ ਦੇ ਪੂਰੀਆਂ ਬਾਹਾਂ ਖੁੱਲ੍ਹੀਆਂ ਵਾ। ਜਦੋਂ ਮਰਜ਼ੀ ਸੰਗਤ ਆਵੇ, ਉਹਨਾਂ ਨੇ ਟਾਰਗੇਟ ਰੱਖਿਆ 5000 ਪਰ ਡੇ ਆ ਸਕਦਾ ਔਰ ਓਕੇਜ਼ਨ 'ਤੇ 10,000। ਬਟ ਉਹ ਸੰਗਤ ਦੇ ਵਿੱਚ ਹਜੇ ਵੀ ਮੈਂਟੈਲਿਟੀ ਬਣੀ ਹੋਈ ਆ ਵੀ ਪਾਸਪੋਰਟ ਦੇ ਉੱਤੇ ਸਟੈਂਪ ਲੱਗ ਜਾਣੀ, ਅਸੀਂ ਜਾਣਾ ਨਹੀਂ ਜਾਣਾ। ਉਹਦੇ ਕਰਕੇ ਆ ਬਸ, ਹੋਰ ਕੁਛ ਨਹੀਂ। 5000 ਜਿਸ ਦਿਨ ਕੰਪਲੀਟ ਹੋ ਗਿਆ, ਸ਼ਾਇਦ ਇਮਰਾਨ ਖਾਨ ਵੀ ਸੋਚੂਗੇ ਵੀ ਮੇਰਾ ਜੋ ਟੀਚਾ ਮਨ ਵਿੱਚ ਸੋਚਿਆ ਸੀ ਵੀ ਸੰਗਤ ਨੂੰ ਦਰਸ਼ਨ ਕਰਾਣੇ ਆ, ਉਹ ਪੂਰਾ ਹੋ ਗਿਆ। ਸਹੀ। ਤੇ ਅੱਛਾ ਇਹ ਦੱਸੋ, ਤੁਹਾਡੀ ਵਾਲਦਾ ਸਾਹਿਬਾ ਦੱਸਦੇ ਪਏ ਸੀ ਤੁਸੀਂ ਬਹੁਤ ਅੱਛੀ ਕੀਰਤਨ ਕਰਦੇ ਹੋ, ਬਹੁਤ ਵਧੀਆ। ਤੇ ਮੈਂ ਪਹਿਲਾਂ ਦੱਸ ਦਵਾਂ ਜੀ, ਬਹੁਤ ਅੱਛੀ ਵਾਲੀ ਤੇ ਹੈ ਨਹੀਂ ਮੇਰੇ ਵਿੱਚ, ਜਿੰਨਾ ਜਿੱਦਾਂ ਦਾ ਬੋਲ ਲੈਣਾ ਬਸ ਬੋਲ ਲੈਣਾ। ਅੱਜ ਸਵੇਰੇ ਵੀ ਥੋੜਾ ਜਿਹਾ ਕੀਰਤਨ ਕੀਤਾ ਸੀ 1 ਘੰਟਾ, ਉਦੋਂ ਸੰਗਤ ਥੋੜੀ ਸੀ ਤੇ ਬਸ ਕਰ 1-2 ਮਿੰਟ ਦੀ ਸਾਨੂੰ ਵੀ ਕਰਕੇ ਤੇ ਸੁਣਾ ਦਿਓ ਸਾਨੂੰ ਵੀ, ਅਸੀਂ ਵੀ ਸੁਣਨਾ ਚਾਹੁੰਦੇ ਹਾਂ। ਵਾਹਿਗੁਰੂ। ਗੁਰੂ ਰਾਮਦਾਸ ਰਾਖੋ ਸ਼ਰਨਾਈ, ਗੁਰੂ ਰਾਮਦਾਸ ਰਾਖੋ ਸ਼ਰਨਾਈ,
ਇੱਕ ਅਰਦਾਸ ਪਾਟ ਕੀਰਤ ਕੀ, ਇੱਕ ਅਰਦਾਸ ਪਾਟ ਕੀਰਤ ਕੀ। ਗੁਰੂ ਰਾਮਦਾਸ ਰਾਖੋ ਸ਼ਰਨਾਈ, ਗੁਰੂ ਰਾਮਦਾਸ राखो शरनाई। हम अवगुण परे एक गुण नाही, अवगुण परे एक गुण नाही। हम अवगुण परे एक गुण नाही। अमृत छाड़ बिखै बिख खाई, गुरु रामदास राखो शरनाई। जी गुरु रामदास राखो शरनाई। गुरु रामदास जी गुरु रामदास, गुरु रामदास जी गुरु रामदास, गुरु रामदास, गुरु रामदास, गुरु रामदास, गुरु रामदास, गुरु रामदास राखो शरनाई। जी गुरु रामदास राखो शरनाई। वाहे गुरु खालसा वाहिगुरु जी की फतेह। ਜੀ ਬਹੁਤ ਵਧੀਆ ਤੁਸੀਂ ਬਹੁਤ ਵਧੀਆ ਕੀਰਤਨ ਕੀਤੀ। ਤੇ ਅੱਛਾ ਇਹ ਦੱਸੋ ਕਿ ਤੁਸੀਂ ਪਾਕਿਸਤਾਨ ਦੀ ਆਵਾਮ ਨੂੰ, ਇੰਡੀਆ ਦੀ ਆਵਾਮ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੈਸੇਜ ਇਹੀ ਹੈ ਜੀ, ਦੋਨੇ ਮੁਲਕ ਬਹੁਤ ਵਧੀਆ ਹੈਗੇ ਆ, ਦੋਨੇ ਆਵਾਮ ਬਹੁਤ ਵਧੀਆ ਹੈਗੀ ਆ। ਪਾਕਿਸਤਾਨ ਦੇ ਲੋਕ ਬੜੇ ਪਿਆਰੇ ਆ, ਉਹ ਖੁੱਲੇ ਦਿਲ ਦੇ ਨਾਲ ਤੁਹਾਡਾ ਸਵਾਗਤ ਕਰ ਰਹੇ ਆ ਜੀ। ਬਹੁਤ ਵਧੀਆ ਜੀ, ਬਹੁਤ ਵਧੀਆ ਮੈਸੇਜ ਦਿੱਤਾ ਕਿ ਪਾਕਿਸਤਾਨ ਦੇ ਲੋਕ ਤੁਸੀਂ ਆਏ, ਵੇਖੇ ਕਿ ਉਹ ਕਿਸ ਤਰੀਕੇ ਦੇ ਨੇ। ਤੁਸੀਂ ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਧੰਨਵਾਦ।